ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ USA ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਗੱਲ ਕਰਾਂਗੇ ਰਾਮਦੇਵ ਦੀ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ। ਰਾਮਦੇਵ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਹੈ। ਰਾਮਦੇਵ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਵੀਡੀਓ ਦੇ ਵਿੱਚ ਉਹ ਪੱਤਰਕਾਰ ਨੇ ਜਦੋਂ ਉਸ ਨੂੰ ਤੇਲ ਦੇ ਵਧੇ ਭਾਵਾਂ ਤੇ ਸਵਾਲ ਕੀਤਾ ਤਾਂ ਰਾਮਦੇਵ ਦਾ ਲਹਿਜ਼ਾ ਸਖਤ ਤੇ ਰਾਮਦੇਵ ਬਦਤਮੀਜ਼ ਹੋ ਗਿਆ ਸੀ। ਰਾਮਦੇਵ ਨੂੰ ਇਹ ਬਦਤਮੀਜ਼ੀ ਨਹੀਂ ਕਰਨੀ ਚਾਹੀਦੀ ਕਿਉਂਕਿ ਤੇਲ ਦੇ ਭਾਵਾਂ ਤੇ ਰਾਮਦੇਵ ਨੇ BJP ਲਈ ਲੌਬਿੰਗ ਤੇ ਸਿਆਸਤ ਕੀਤੀ ਹੈ। ਅਸਲ ਦੇ ਵਿੱਚ ਪੂਰਾ ਮਾਜਰਾ ਕੀ ਹੈ ਜਾਣਦੇ ਹਾਂ। ਰਾਮਦੇਵ ਇੱਕ ਪ੍ਰੋਗਰਾਮ ਦੇ ਵਿੱਚ ਸੀਗਾ। ਰਾਮਦੇਵ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਜਦੋਂ ਪੱਤਰਕਾਰ ਨੇ ਤੇਲ ਦੇ ਵਧੇ ਭਾਵਾਂ ਬਾਰੇ ਸਵਾਲ ਪੁੱਛਿਆ ਤਾਂ ਰਾਮਦੇਵ ਨੇ ਸਵਾਲ ਦਾ ਜਵਾਬ ਦੇਣ ਦੀ ਬਜਾਏ ਪੱਤਰਕਾਰ ਨਾਲ ਬਦਤਮੀਜ਼ੀ ਕੀਤੀ ਤੇ ਕਿਹਾ ਕਿ ਮੈਂ ਉੱਤਰ ਕਿਉਂ ਦੇਵਾਂ। ਰਾਮਦੇਵ ਕਹਿੰਦਾ ਕਿ ਮੈਂ ਉੱਤਰ ਕਿਉਂ ਦੇਵਾਂ। ਰਾਮਦੇਵ ਨੇ ਬੜੇ ਸਖਤ ਲਹਿਜੇ ਦੇ ਵਿੱਚ ਕਿਹਾ ਕਿ ਮੈਂ ਜਵਾਬ ਕਿਉਂ ਦੇਵਾਂ, ਜਾਂ ਜੋ ਕਰਨਾ ਹੈ ਜੋ ਮਰਜ਼ੀ ਕਰ ਲਾ, ਜੋ ਤੂੰ ਕਰਨਾ ਚਾਹੁੰਦਾ ਕਰ ਲਾ। ਰਾਮਦੇਵ ਜੀ ਤੁਸੀਂ ਤੇਲ ਦੇ ਵਧੇ ਭਾਵਾਂ ਤੇ ਸਿਆਸਤ ਕੀਤੀ ਹੈ, ਤੁਸੀਂ BJP ਲਈ ਲੌਬਿੰਗ ਕੀਤੀ ਹੈ। ਉਹ ਵੇਲਾ ਯਾਦ ਕਰੋ ਜਦੋਂ ਤੁਸੀਂ ਕਹਿੰਦੇ ਸੀ ਕਿ ਤੇਲ ਦਾ ਭਾਅ 30 ਰੁਪਏ ਲੀਟਰ ਹੋਣਾ ਚਾਹੀਦਾ ਜਾਂ 40 ਰੁਪਏ ਲੀਟਰ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਰਾਮਦੇਵ ਕਦੋਂ ਵਿਵਾਦਾਂ ਦੇ ਵਿੱਚ ਫਸਦੇ ਨੇ। ਰਾਮਦੇਵ ਨੇ ਕਦੋਂ BJP ਲਈ ਲੌਬਿੰਗ ਕਰਕੇ ਆਪਣਾ ਕਾਰੋਬਾਰ ਵਧਾਇਆ। 2015 ਦੇ ਵਿੱਚ ਜਿਸ ਬੰਦੇ ਦਾ ਕਾਰੋਬਾਰ 5000 ਕਰੋੜ ਰੁਪਏ ਤੱਕ ਸੀ, 2022 ਆਉਂਦੇ ਉਹਦਾ ਐਮਪਾਇਰ 30,000 ਕਰੋੜ ਰੁਪਏ ਦਾ ਹੋ ਗਿਆ। ਰਾਮਦੇਵ ਦੇ ਨਾਲ ਜੁੜੀਆਂ ਦਿਲਚਸਪ ਗੱਲਾਂ ਤੇ ਰਾਮਦੇਵ ਦੇ ਵਿਵਾਦਾਂ ਦੇ ਬਾਰੇ ਤਫਸੀਲ ਪੂਰਵਕ ਗੱਲਬਾਤ ਕਰਾਂਗੇ, ਪਰ ਪਹਿਲਾਂ ਤੁਸੀਂ ਸੁਣੋ ਰਾਮਦੇਵ ਦੀ ਉਹ ਪੂਰੀ ਵੀਡੀਓ। बाबा जी, आपने तो टीवी चैनल पर यह कहा था कि कौन सी सरकार आपको चाहिए, 40 रुपए पेट्रोल वाली सरकार, 300 रुपए सिलेंडर वाली सरकार। बाबा जी अच्छे भी का कुछ आप ही ने कहा था सरकार बनी थी, आपने कहा था कि नहीं कहा था बाबा जी? मैंने कहा था पूछ पड़ेगा मेरी। बाबा जी आपकी कंपनी पतंजलि, बाबा जी आपकी कंपनी पतंजलि ऐसे जाता है ना आदमी को ना। बाबा जी आप ही ने कहा था। अरे आदमी को मैं कह रहा भाई ऐसे प्रश्न मत पूछो बाबा जी। मैं तेरे प्रश्नों का उत्तर देने के लिए कोई ठेकेदार है कि तू जो भी पूछा मैं उसका उत्तर दूं। जब एक बात कह दी थोड़ा सभ्य बनना भी सीखो। आप ये बताओ, एक मिनट, सभी टीवी चैनल पर आप ही की बाइट चली थी और लोगों ने भाई विश्वास किया। मैंने दी थी और अब नहीं देता, कर ले क्या करेगा। चुप हो जा, अब आगे से पूछेगा तो ठीक नहीं। स्वामी जी बाबा जी हाँ बोल दिया ना स्वामी जी। बाबा जी आपने कश्मीर ਰਾਮਦੇਵ ਕਹਿੰਦਾ ਕਿ ਮੈਂ ਠੇਕਾ ਨਹੀਂ ਲਿਆ ਹੋਇਆ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦਾ, ਤੇ ਪੱਤਰਕਾਰਾਂ ਨੇ ਕਿਹੜਾ ਠੇਕਾ ਲਿਆ ਹੋਇਆ ਫਿਰ ਤੁਹਾਡੀਆਂ ਪ੍ਰੈਸ ਕਾਨਫਰੰਸਾਂ ਕਵਰੇਜ ਕਰਨ ਦਾ। ਤੁਸੀਂ ਉਦੋਂ ਕਿਉਂ ਕਹਿੰਦੇ ਸੀ? 2011 ਦਾ ਉਹ ਸਮਾਂ ਯਾਦ ਹੋਣਾ ਜਦੋਂ ਤੁਸੀਂ ਇਹਨਾਂ ਚੀਜ਼ਾਂ ਦੇ ਵਧੇ ਭਾਵਾਂ ਕਰਕੇ, ਮਹਿੰਗਾਈ ਕਰਕੇ, ਔਰ ਹੋਣਾ ਵੀ ਚਾਹੀਦਾ ਮਹਿੰਗਾਈ ਤੇ ਹਰੇਕ ਨੂੰ ਧਰਨਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ, ਪਰ ਉਹ ਗੱਲ ਵੱਖਰੀ ਹੈ ਕਿ ਤੁਹਾਡੇ ਮਾਪਦੰਡ ਵੱਖਰੇ ਨੇ, ਤੁਹਾਡੀ ਪੋਲਿਟਿਕਸ ਦਾ ਕਰਨ ਦਾ ਢੰਗ ਵੱਖਰਾ ਹੈ। ਤੁਸੀਂ ਲੋਕਾਂ ਲਈ ਪੋਲਿਟਿਕਸ ਨਹੀਂ ਕਰਦੇ, ਤੁਸੀਂ ਆਪਣੇ ਏਜੰਡੇ ਖਾਤਰ ਪੋਲਿਟਿਕਸ ਕਰਦੇ ਹੋ। ਕਿਵੇਂ ਕਰਦੇ ਹੋ ਅਸੀਂ ਦੱਸਦੇ ਹਾਂ ਤੁਹਾਨੂੰ। 2011 ਦੇ ਵਿੱਚ ਰਾਮਦੇਵ ਅਨਸ਼ਨ ਸ਼ੁਰੂ ਕਰਦੇ ਆ ਰਾਮਲੀਲਾ ਮੈਦਾਨ ਦੇ ਵਿੱਚ, ਪਰ ਜਦੋਂ ਪੁਲਿਸ ਗ੍ਰਿਫਤਾਰ ਕਰਨ ਆਉਂਦੀ ਹੈ ਤਾਂ ਰਾਮਦੇਵ ਔਰਤਾਂ ਦੇ ਕੱਪੜੇ, ਬੀਬੀਆਂ ਦੇ ਕੱਪੜੇ ਪਾ ਕੇ ਭੱਜ ਜਾਂਦੇ ਨੇ। ਜੇਕਰ ਤੁਸੀਂ ਖੜਨਾ ਸੀ, ਜੇਕਰ ਤੁਹਾਨੂੰ ਲੱਗਦਾ ਕਿ ਲੋਕਾਂ ਦੀ ਗੱਲ ਕਰਨੀ ਚਾਹੀਦੀ ਹੈ ਤੇ ਫਿਰ ਬੀਬੀਆਂ ਦੀ ਡਰੈਸਾਂ ਦਾ ਸਹਾਰਾ ਕਿਉਂ ਲੈਂਦੇ ਹੋ? ਖੜੋ ਜਾਂ ਤਾਂ ਫਿਰ। ਇਹ ਪਹਿਲਾ ਵਿਵਾਦ ਨਹੀਂ ਹੈ, ਇਹ ਪਹਿਲੀ ਮਰਤਬਾ ਨਹੀਂ ਹੈ ਜਦੋਂ ਰਾਮਦੇਵ ਵਿਵਾਦਾਂ ਦੇ ਵਿੱਚ ਹੋਏ। ਰਾਮਦੇਵ ਦੇ ਨਾਲ ਹੋਰ ਬੜੇ ਵਿਵਾਦ ਜੁੜਦੇ ਨੇ। 2013 ਦੀ ਗੱਲ ਹੈ ਜਦੋਂ BJP ਦੀ ਲੌਬਿੰਗ ਕਰ ਰਿਹਾ ਸੀ ਰਾਮਦੇਵ। ਉਦੋਂ ਕੀ ਕਹਿੰਦਾ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਰਾਮਦੇਵ ਕਹਿੰਦਾ ਕਿ ਜਿਹੜੇ ਟੋਪੀ ਪਾਉਣ ਵਾਲੇ ਆ ਉਹ ਭਾਰਤ ਮਾਤਾ ਕੀ ਜੈ ਨਹੀਂ ਬੋਲਦੇ। ਰਾਮਦੇਵ ਟੋਪੀ ਪਾਉਣ ਵਾਲਿਆਂ ਨੂੰ ਇੱਕ ਖਾਸ ਫਿਰਕੇ ਨੂੰ ਸੰਬੋਧਨ ਕਰ ਰਿਹਾ ਸੀ ਜਿਹਨੂੰ ਅਸੀਂ ਨਹੀਂ ਕਰਨਾ ਚਾਹੁੰਦੇ। ਅਸੀਂ ਨਹੀਂ ਚਾਹੁੰਦੇ ਕਿ ਫਿਰਕੂ ਸਦਭਾਵਨਾ ਨੂੰ ਸੱਟ ਵੱਜੇ। ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੇ ਫਿਰਕੂ ਜਜ਼ਬਾਤਾਂ ਨੂੰ ਸੱਟ ਵੱਜੇ। ਰਾਮਦੇਵ ਨੇ ਇਹ 2013 ਦੇ ਵਿੱਚ ਇਹ ਗੱਲ ਕਹੀ ਕਿ ਟੋਪੀ ਪਾਉਣ ਵਾਲੇ ਭਾਰਤ ਮਾਤਾ ਕੀ ਜੈ ਨਹੀਂ ਬੋਲਦੇ। ਉਹ ਇੱਥੇ ਹੀ ਨਹੀਂ ਖੜਿਆ, ਉਹ ਅੱਗੇ ਕਹਿੰਦਾ ਹੈ ਕਿ ਜੇਕਰ ਕਾਨੂੰਨ ਹੈ, ਜੇਕਰ ਇਹ ਚੀਜ਼ਾਂ ਨਾ ਹੋਣ ਤਾਂ ਉਹ ਸਿਰ ਵੱਢ ਕੇ ਢੇਰ ਲਾ ਦੇਵੇ। ਰਾਮਦੇਵ ਦਾ ਇਹ ਵਿਵਾਦਤ ਬਿਆਨ ਤੁਹਾਨੂੰ ਗੂਗਲ ਤੇ ਵੀ ਮਿਲ ਜਾਣਾ। ਇਸ ਤੋਂ ਬਾਅਦ ਕਾਂਗਰਸੀਆਂ ਨੂੰ ਸਮਲਿੰਗੀ ਕਹਿਤਾ ਸੀ ਰਾਮਦੇਵ ਨੇ। ਉਦੋਂ ਬਹੁਤ ਵਿਵਾਦ ਹੋਇਆ, ਪਰਚੇ ਵੀ ਦਰਜ ਹੋਏ ਤੇ ਰਾਮਦੇਵ ਨੂੰ ਕਈ ਰੋਸ ਮੁਜ਼ਾਹਰਿਆਂ ਦਾ ਸਾਹਮਣਾ ਕਰਨਾ ਪਿਆ। ਰਾਮਦੇਵ ਨੇ ਇੱਕ ਵਾਰੀ ਅਵਾਰਡ ਸਮਾਗਮਾਂ ਤੇ ਵੀ ਟਿੱਪਣੀ ਕੀਤੀ ਸੀ। ਰਾਮਦੇਵ ਨੇ ਕਿਹਾ ਸੀਗਾ ਕਿ ਇਹ ਸਾਰਾ ਲੌਬਿੰਗ ਹੁੰਦੀ ਹੈ, ਪਰ ਬਾਅਦ ਦੇ ਵਿੱਚ ਇਸ ਟਿੱਪਣੀ ਕਰਕੇ ਵੀ ਉਹਨੂੰ ਮਾਫੀ ਮੰਗਣੀ ਪਈ। ਰਾਮਦੇਵ ਨੇ ਇੱਕ ਵਾਰੀ ਦਲਿਤ ਭਾਈਚਾਰੇ ਤੇ ਵੀ ਟਿੱਪਣੀ ਕੀਤੀ ਸੀ। ਰਾਹੁਲ ਗਾਂਧੀ ਨੂੰ ਦਲਿਤਾਂ ਦੇ ਨਾਲ ਜੋੜਿਆ ਸੀ। ਅਸੀਂ ਉਹ ਟਿੱਪਣੀ ਇੱਥੇ ਕੋਟ ਨਹੀਂ ਕਰਨਾ ਚਾਹੁੰਦੇ, ਪਰ ਬੜੀ ਭੱਦੀ ਤੇ ਬੜੀ ਘਟੀਆ ਕਿਸਮ ਦੀ ਟਿੱਪਣੀ ਸੀ। ਰਾਮਦੇਵ ਪਹਿਲੀ ਮਰਤਬਾ ਥੋੜ੍ਹਾ ਹੈ, ਜਾਂ ਇਹ ਰਾਮਦੇਵ ਦਾ ਜਿਹੜਾ ਵਿਵਾਦਾਂ ਦਾ ਸਿਲਸਿਲਾ 2010-11 ਦੇ ਵਿੱਚ ਚੱਲਦਾ ਜਿਹੜਾ, ਉਹ ਇੱਥੇ ਆ ਕਿ ਥੋੜ੍ਹਾ ਰੁਕਦਾ 2013-14 ਜਾਂ 15-16 ਦੇ ਵਿੱਚ।
ਰਾਮਦੇਵ ਕਰੋਨਾ ਟਾਈਮ ਵੀ ਚੁੱਪ ਨਹੀਂ ਰਿਹਾ। ਰਾਮਦੇਵ ਆਪਣੀ ਇੱਕ ਦਵਾਈ ਲੈ ਕੇ ਆਉਂਦਾ ਕੋਰੋਨਿਲ, ਮੈਨੂੰ ਉਹਦਾ ਪ੍ਰੋਪਰ ਨਾਮ ਤੇ ਨਹੀਂ ਯਾਦ, ਪਰ ਰਾਮਦੇਵ ਦੀ ਦਵਾਈ ਨੂੰ ਬੀਜੇਪੀ ਦਾ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਤੇ ਹੋਰ ਮੰਤਰੀ ਕਈ ਸਟੇਜ ਤੇ ਆ ਕੇ ਮੰਚ ਤੇ ਆ ਕੇ ਲਾਂਚ ਕਰਦੇ ਨੇ। ਉਹਨੂੰ ਕੋਈ ਪਤਾ ਨਹੀਂ, ਕੋਈ ਸਾਇੰਟੀਫਿਕ ਪ੍ਰੂਫ ਨਹੀਂ ਹੈ, ਕੁਝ ਵੀ ਨਹੀਂ ਸੀ, ਉਹਨੂੰ ਲਾਂਚ ਕੀਤਾ ਗਿਆ। ਰਾਮਦੇਵ ਕਰੋਨਾ ਨੂੰ ਵਰਤਣਾ ਚਾਹੁੰਦਾ ਸੀ, ਜਿਵੇਂ ਪ੍ਰਧਾਨ ਮੰਤਰੀ ਕਹਿੰਦੇ ਨੇ ਆਪਦਾ ਮੈਂ ਅਫਸਰ, ਰਾਮਦੇਵ ਉਸ ਅਫਸਰ ਨੂੰ ਵਰਤਣਾ ਚਾਹੁੰਦਾ ਸੀ ਤੇ ਉਦੋਂ ਬੀਜੇਪੀ ਦੇ ਸਿਹਤ ਮੰਤਰੀ ਨੇ ਉਹਦਾ ਪ੍ਰੋਪਰ ਸਾਥ ਦਿੱਤਾ ਲੋਕਾਂ ਦੇ ਵਿੱਚ ਇਹ ਚੀਜ਼ਾਂ ਲਿਜਾਣ ਵਾਸਤੇ। ਬਾਅਦ ਦੇ ਵਿੱਚ ਇਹ ਮਹਿਕਮਾ ਹੀ ਮੁੱਕਰ ਗਿਆ, ਰਾਮਦੇਵ ਵੀ ਮੁੱਕਰਿਆ, ਮਹਿਕਮਾ ਵੀ ਮੁੱਕਰਿਆ। ਰਾਮਦੇਵ ਵਿਵਾਦਾਂ ਦੇ ਵਿੱਚ ਉਦੋਂ ਵੀ ਆ ਜਦੋਂ ਇਹਨੇ ਡਾਕਟਰਾਂ ਨੂੰ ਕਹਿਤਾ ਸੀਗਾ ਕਿ ਇਹ ਜਿਹੜੀ ਸਾਇੰਸ ਆ, ਜਿਹੜੀ ਐਲੋਪੈਥੀ ਆ, ਸਟੂਪਿਡ ਸਾਇੰਸ ਆ। ਡਾਕਟਰਾਂ ਦੇ ਨਾਲ ਸਿੱਧਾ ਹੋਇਆ ਰਾਮਦੇਵ। ਉਸ ਤੋਂ ਬਾਅਦ ਬੀਜੇਪੀ ਥੋੜੀ ਸਖਤ ਹੋਈ ਤੇ ਬੀਜੇਪੀ ਦੇ ਸਖਤ ਹੋਣ ਤੋਂ ਬਾਅਦ ਇਹਨੂੰ ਅਹਿਸਾਸ ਹੋਇਆ ਕਿ ਮੈਂ ਗਲਤ ਹਾਂ। ਸੋ ਹੋਰ ਵੀ ਬਹੁਤ ਸਾਰੇ ਵਿਵਾਦ ਨੇ। 2021 ਦੇ ਵਿੱਚ ਜਦੋਂ ਫਰਵਰੀ ਮਹੀਨੇ ਦੀ ਗੱਲ ਆ, ਇਹ ਜਿਹੜੇ ਸਿਹਤ ਮੰਤਰੀ ਨੇ ਡਾਕਟਰ ਹਰਸ਼ਵਰਧਨ, ਉਹਨਾਂ ਨੇ ਮੰਚ ਤੇ ਆ ਕੇ ਰਾਮਦੇਵ ਦੇ ਵੱਲੋਂ ਬਣਾਈ ਦਵਾਈ ਲਾਂਚ ਕਰਤੀ ਸੀ, ਜਿਸ ਨੂੰ ਕਿਸੇ ਵੀ ਤਰੀਕੇ ਨਾਲ ਜਾਂਚਿਆ ਪਰਖਿਆ ਨਹੀਂ ਸੀ। ਬਾਅਦ ਦੇ ਵਿੱਚ ਹਰਸ਼ਵਰਧਨ ਦਾ ਮਹਿਕਮਾ ਇਹ ਸਭ ਤੋਂ ਮੁੱਕਰ ਗਿਆ ਸੀ। ਰਾਮਦੇਵ ਤੇ 2006 ਦੀ ਗੱਲ ਹੈ, ਜਦੋਂ ਕਮਿਊਨਿਸਟ ਪਾਰਟੀ ਦੇ ਆਗੂ ਵਰਿੰਦਾ ਕਰਾਤ ਨੇ ਇਲਜ਼ਾਮ ਲਾਏ ਸਨ ਕਿ ਰਾਮਦੇਵ ਦੀਆਂ ਦਵਾਈਆਂ ਦੇ ਵਿੱਚ ਜਾਨਵਰਾਂ ਤੇ ਮਨੁੱਖੀ ਹੱਡੀਆਂ ਦਾ ਚੂਰਾ ਮਿਲਾਇਆ ਜਾਂਦਾ ਹੈ। ਇਹ ਗੱਲਾਂ ਅਸੀਂ ਤਾਂ ਕਰ ਰਹੇ ਹਾਂ ਕਿਉਂਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹ ਲੋਕ ਜਿਹੜੇ ਅੱਜ ਬੀਜੇਪੀ ਦੇ ਖਾਸ ਏਜੰਡੇ ਤੇ ਕੰਮ ਕਰ ਰਹੇ ਨੇ, ਜਿਨ੍ਹਾਂ ਤੇ ਇੰਨੇ ਪਰਚ, ਇੰਨੇ ਰੋਸ ਮੁਜ਼ਾਹਰੇ, ਇੰਨੀਆਂ ਘਟਨਾਵਾਂ ਵਾਪਰਨ ਦੇ ਬਾਵਜੂਦ ਕੋਈ ਸਖਤ ਕਾਰਵਾਈ ਨਹੀਂ ਹੁੰਦੀ, ਜਿਨ੍ਹਾਂ ਦੇ ਕਾਰੋਬਾਰ ਤੁਸੀਂ ਦੇਖੋ ਕਿ 2015 ਤੋਂ 2022 ਤੱਕ ਆਉਂਦਾ, ਕਰੋਨਾ ਦੇ ਵਿੱਚ ਕਿੰਨੇ ਲੋਕਾਂ ਦੇ ਕਾਰੋਬਾਰ ਮਾਰੇ ਗਏ, ਪਰ 2015 ਤੋਂ ਜਿਹੜਾ 5000 ਕਰੋੜ ਦਾ ਐਮਪਾਇਰ ਸੀ, ਕੁਛ ਹਜ਼ਾਰ ਕਰੋੜ ਦਾ ਐਮਪਾਇਰ ਸੀ, ਉਹ 30,000 ਕਰੋੜ ਤੋਂ ਵੀ ਟੱਪ ਗਿਆ। ਤਾਂ ਇਹ ਕਿਹਦੀਆਂ ਮਿਹਰਬਾਨੀਆਂ ਨੇ? ਕਿਹਦੇ ਲਈ ਉਦੋਂ ਤੇਲ ਦੇ ਵਧੇ ਭਾਵਾਂ ਤੇ ਸਿਆਸਤ ਕੀਤੀ ਗਈ, ਲੌਬਿੰਗ ਕੀਤੀ ਗਈ? ਕਿਹਦੇ ਲਈ ਟੋਪੀ ਪਾਉਣ ਵਾਲਿਆਂ ਦੀ ਗੱਲ ਕੀਤੀ ਗਈ? ਕਿਹਦੇ ਲਈ ਦਲਿਤਾਂ ਦੇ ਨਾਲ ਰਾਹੁਲ ਗਾਂਧੀ ਨੂੰ ਜੋੜਿਆ ਗਿਆ? ਇਹਨਾਂ ਚੀਜ਼ਾਂ ਨੂੰ ਜੋੜਿਆ ਕਰੋ। ਬਹੁਤੇ ਲੋਕ ਰਾਮਦੇਵ ਨੂੰ ਬਾਬਾ ਰਾਮਦੇਵ ਕਹਿੰਦੇ ਨੇ, ਪਰ ਸਾਡੇ ਪੰਜਾਬੀਆਂ ਲਈ ਬਾਬਾ ਇੱਕ ਹੀ ਹੋਇਆ, ਉਹ ਹੈ ਸਾਡੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੂੰ ਅਸੀਂ ਬਾਬਾ ਨਾਨਕ ਵੀ ਕਹਿ ਦਿੰਦੇ ਹਾਂ। ਸੋ ਰਾਮਦੇਵ ਇੱਕ ਕਾਰੋਬਾਰੀ ਆ, ਬੀਜੇਪੀ ਦੀ ਲੌਬਿੰਗ ਕਰਨ ਵਾਲਾ ਇੱਕ ਇਨਸਾਨ ਆ। ਬੀਜੇਪੀ ਦੇ ਨਾਲ ਨਜ਼ਦੀਕੀਆਂ ਅੱਜ ਦੀਆਂ ਨਹੀਂ, ਬਹੁਤੀਆਂ ਪੁਰਾਣੀਆਂ ਨੇ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਰਾਮਦੇਵ ਜਿਹੜੇ ਲਹਿਜ਼ੇ ਬਦਲੇ ਨੇ ਰਾਮਦੇਵ ਦੇ, ਉਹਨਾਂ ਲਹਿਜ਼ਿਆਂ ਦਾ ਜਵਾਬ ਦੇਣਾ ਸੀ। ਤੁਸੀਂ ਆਪਣੀ ਇਨਫੋਰਮੇਸ਼ਨ ਜੇਕਰ ਤੁਹਾਡੇ ਕੋਲੇ ਕੋਈ ਹੋਰ ਵੀ ਹੈ ਤਾਂ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਐਡ ਕਰ ਸਕਦੇ ਹੋ। ਪੰਜਾਬੀ ਰੇਡੀਓ USA ਤੁਹਾਨੂੰ ਇਸ ਗੱਲ ਦਾ ਪੂਰਾ ਮੌਕਾ ਦਿੰਦਾ ਕਿ ਤੁਸੀਂ ਵੀ ਆਪਣੀ ਗੱਲ ਸੱਭਿਅਕ ਭਾਸ਼ਾ ਤੇ ਤਰਕਾਂ ਦੇ ਨਾਲ ਰੱਖ ਸਕਦੇ ਹੋ। ਸਾਨੂੰ ਤੁਹਾਡੇ ਸੁਝਾਵਾਂ ਦਾ ਹਮੇਸ਼ਾ ਇੰਤਜ਼ਾਰ ਰਹਿੰਦਾ ਹੈ। ਜਲਦ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ।